जो ये सब पीछे है कोठी ना। ये टोटल कच्चे घर हैं। किंदी ਬਣਨੇ ਹੀ ਤੁਹਾਡੇ ਤੇ ਅਸੀਂ ਵੇਖਣੇ ਨੇ। हवेली जड़ी है ना उनकी गल करते पे हवेली नहीं है ना लाग जम्मू दी तो पहले दी हवेली है पहले की वो तो होना है ना तो होना है यूं को बाल खबर रखवा खरीद लाता है बाल नहीं रखवा ये ना अपने प्लांट के मरबा मैंने लागी दा इलेक्शन में करा पता एचपी है
ਪੰਜਾਬੀ ਪ੍ਰਚਾਰ ਟੀਵੀ ਵੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਮੇਰੀ ਤਰਫੋਂ ਸਲਾਮ। ਅਸੀਂ ਇਸ ਵਕਤ ਜਨਾਬ ਮੌਜੂਦ ਹਾਂ ਪਿੰਡ ਜੰਮੂਆ, ਜਿਹੜਾ ਤਹਿਸੀਲ ਮਿੰਚਨਾਬਾਦ ਦਾ ਇੱਕ ਗੁਰੇਡਾ ਇਲਾਕਾ, ਬਾਰਡਰ ਏਰੀਆ ਦੇ ਬਿਲਕੁਲ ਨਜ਼ਦੀਕ, ਜ਼ੀਰੋ ਲੈਂਡ ਦੇ ਬਿਲਕੁਲ ਨਾਲ। ਉੱਥੇ ਅਸੀਂ ਮੌਜੂਦ ਹਾਂ ਔਰ ਅੱਜ ਅਸੀਂ ਇੱਥੇ ਆਏ ਹਾਂ ਤੇ ਅਸੀਂ ਇੱਕ ਬੜੀ ਖੂਬਸੂਰਤ ਜਿਹੀ ਹਵੇਲੀ ਇੱਥੇ ਤੱਕੀ ਹੈ, ਜਿਹੜੀ ਹਵੇਲੀ ਹੁਣ ਤੇ ਖੈਰ ਖਸਤਾ ਹਾਲ ਹੋ ਚੁੱਕੀ ਹੈ, ਲੇਕਿਨ ਹੁਣ ਉਹਦੀ ਖਸਤਾ ਹਾਲੀ ਵੀ ਦੱਸਦੀ ਹੈ ਕਿ ਭਲੇ ਵਕਤਾਂ ਦੇ ਵਿੱਚ ਉਹ ਕਿੰਨੀ ਜਾਹੋ ਜਲਾਲ ਸੀ, ਕਿੰਨੀ ਉਹ ਖੂਬਸੂਰਤ ਸੀ। ਔਰ ਇਸ ਹਵੇਲੀ ਦੇ ਬਾਰੇ 'ਚ ਅਸੀਂ ਪੁੱਛਣ ਦੱਸਣ ਲਈ ਇੱਥੋਂ ਦੇ ਮੁਕਾਮੀ ਚੰਦ ਲੋਕਾਂ ਨਾਲ ਮੌਜੂਦ ਹਾਂ ਤੇ ਸਾਡੇ ਨਾਲ ਇੱਥੋਂ ਦੇ ਸ਼ੋਭਾ ਦਰਸੋ ਤਦਰੀਸ ਨਾਲ ਵਬਸਤਾ ਨੇ, ਦੋਸਤ ਪੜ੍ਹਾਉਂਦੇ ਨੇ ਇੱਥੇ ਪ੍ਰਾਇਮਰੀ ਸਕੂਲ, ਮਕਤਬ ਸਕੂਲ ਦੇ ਵਿੱਚ। ਉਹਨਾਂ ਕੋਲ ਪੁੱਛਣਾ ਹੈ ਕਿ ਸਾਨੂੰ ਜ਼ਰਾ ਇਸ ਹਵੇਲੀ ਦੇ ਬਾਰੇ 'ਚ ਕੁਝ ਦੱਸੋ ਜੀ। ਇਹ ਸਾਲ 1947 ਤੋਂ ਪਹਿਲੇ ਦੀ ਗੱਲ ਹੈ ਕਿ ਇੱਕ ਡਹਾ ਬਰਾਦਰੀ ਨਾਲ ਤਲਕ ਰੱਖਦਾ ਸੀ ਬਜ਼ੁਰਗ, ਉਹ ਹਿੰਦੁਸਤਾਨ ਦੀ ਤਰਫ ਉੱਠ ਕੇ ਤੇ ਇੱਥੇ ਸਾਡੇ ਪਿੰਡ ਪਹੁੰਚਿਆ ਚੱਕ ਜੰਮੂ 'ਚ ਜੀ। ਉਹਨੇ ਆ ਕੇ ਇੱਥੇ ਤੇ ਕੋਸ਼ਿਸ਼ ਇਹ ਕੀਤੀ ਕਿ ਮੈਂ ਰਕਬਾ ਖਰੀਦਾਂ, ਇੱਥੇ ਇਹਨਾਂ ਲੋਕਾਂ ਤੋਂ ਰਕਬਾ ਖਰੀਦ ਕੇ ਤੇ ਫਿਰ ਜਨਾਬ ਮੈਂ ਆਪਣੀ ਇੱਥੇ ਰਹਿਸ਼ ਬਣਾ ਲਵਾਂ। ਉਹਦੇ ਕੋਲ ਚੰਦ ਜਾਨਵਰ ਸੀ, ਬਲਕਿ ਕਾਫੀ ਮਿਕਦਾਰ 'ਚ ਜਾਨਵਰ ਹੈਗੇ ਸੀ, ਬੈਲ ਗਾਏ, ਬੜਾ ਸ਼ੌਕ ਰੱਖਦਾ ਸੀ, ਉੱਠਾਂ ਦਾ ਸ਼ੌਕ ਰੱਖਦਾ ਸੀ ਤੇ ਬੈਲਾਂ ਦਾ। ਉਹਨੇ ਫਿਰ ਇਹ ਲੋਕਾਂ ਨੂੰ ਬੈਲ ਜਿਹੜਾ ਹੈ ਲੋਕਾਂ ਨੂੰ ਦੇਖ ਕੇ ਤੇ ਉਹਨੇ ਕਿਹਾ ਵੀ ਜਨਾਬ ਮੈਨੂੰ ਇੰਨੇ ਮੁਤਾਬਕ ਰਕਬਾ ਦੇ ਦਿਓ। ਇੱਥੇ ਲੋਕ ਜਿਹੜੇ ਆ ਉਹ ਸ਼ੌਕ ਰੱਖਦੇ ਆ ਬੈਲ ਗਾਏ ਦਾ, ਉੱਠਾਂ ਦਾ ਸ਼ੌਕ ਰੱਖਦੇ ਸੀ। ਉਹਨਾਂ ਨੇ ਜਨਾਬ ਉੱਠ ਬੈਲ ਲੈ ਲੈ ਤੇ ਉਹਨੂੰ ਜਨਾਬ ਆਪਣਾ ਰਕਬਾ ਦੇ ਛੋੜਿਆ। ਲੇਕਿਨ ਉਸ ਟਾਈਮ ਰਕਬਾ ਬੜਾ ਯਾਨੀ ਕਾਫੀ ਗੈਰਾਬਾਦ ਸੀ ਔਰ ਯਾਨੀ ਕਿ ਉਸ ਟਾਈਮ ਬੂਟੇ ਵਗੈਰਾ ਸਨ, ਇੱਥੇ ਸਰਦ ਸੀ ਸਭ ਜੀ ਇਸ ਵਾਸਤੇ। ਅੱਛਾ ਸਰ, ਇਹ ਹਵੇਲੀ ਪਹਿਲੇ ਦੀ ਬਣੀ ਹੋਈ ਸੀ ਜਾਂ ਉਹਨੇ ਆ ਕੇ ਇੱਥੇ ਬਣਾਈ? ਤੂੰ ਇਸ ਬਾਰੇ ਦੱਸੋ। ਕੁਝ ਨਹੀਂ ਹੈ ਉਹਨਾਂ ਬਣਾਇਆ ਸੀ। ਅੱਛਾ, ਉਹਨਾਂ ਆਪ ਹੀ ਬਣਾਈ ਸੀ। ਇਹ 47 ਤੋਂ ਬਾਅਦ ਬਣੀ ਸੀ ਜਾਂ ਪਹਿਲੇ? ਇਹ 47 ਤੋਂ ਪਹਿਲਾਂ 47 ਤੋਂ ਪਹਿਲਾਂ ਨਹੀਂ, ਪਹਿਲਾਂ। ਅੱਛਾ ਅੱਛਾ, ਠੀਕ। ਦਾ ਬਰਾਦਰੀ मुसलमान सर? मुसलमान से इस वक्त जो है ना वो डेरा गाजी खान खानेवाल जो है ना उधर उनकी रहायश है। अच्छा अच्छा, ਉੱਥੇ पहले इधर ਇਹ ਰਕਬਾ ਇਸੇ ਦੇ ਦੇ ਨਹੀਂ ਤੁਸੀਂ ਮਤਲਬ ਨਿੱਕੇ ਹੁੰਦੇ ਇਹਨੂੰ ਵੇਖਿਆ ਬਿਲਕੁਲ ਠੀਕ ਸੀ? बिल्कुल ਬਿਹਤਰੀਨ। असा भी देखा है और साढ़े वालदैन जेडे ना असल सही सूरत हाल तो साढ़े वालदैन ने देखा है। असा बाद में असा भी यानी काफ़ी सारा तकरीबन साड़ी एज भी तकरीबन 35-40 साल के करीब ਅਸੀਂ ਦੇਖ ਰਹੇ ਇਸੇ ਤਰ੍ਹਾਂ ਹੀ ਹੈ। ਅੱਛਾ, ਪੁਰਾਣੀਆਂ ਹਵੇਲੀਆਂ ਅਕਸਰ ਵੇਖੀਆਂ ਨੇ ਜੀ, ਉਹਨਾਂ ਦਾ ਨਾ ਚਾਰ ਦੀਵਾਰੀ ਬਾਹਰ ਹੁੰਦੀ ਹੈ ਜਾਂ ਕੋਈ ਦਰਵਾਜ਼ਾ ਅੱਗੇ ਮੇਨ ਬਣਾ ਚਾਰ ਹੁੰਦਾ ਦੀਵਾਰੀ ਕੋਈ ਨਹੀਂ? ਉਧਰ ਹੈ ਸੀ ਜੰਮੂ ਬਰਾਦਰੀ ਦੇ ਸੀ ਨਾਲ। ਨਹੀਂ, ਐਸ ਹਵੇਲੀ ਚਾਰ ਦੀਵਾਰੀ ਨਾਲ ਦੀ ਇਹਦੀ ਹਵੇਲੀ ਹੋ ਗਈ। ਅੱਜ ਲੈ ਕੇ ਚਾਰ ਦੀਵਾਰੀ ਅੱਛਾ, ਚਾਰ ਦੀਵਾਰੀ ਵੀ ਸੀ। ਇੱਥੇ ਉਹ ਯਾਨੀ ਉਸ ਡਾਇਆ ਬਰਾਦਰੀ ਦਾ ਜਿਹੜਾ ਲੋਕ ਹੈਗਾ ਬਜ਼ੁਰਗ ਸੀ, ਉਹਦੇ ਜਾਨਵਰ ਵਗੈਰਾ ਜਿਹੜੇ ਇੱਥੇ ਬੰਨ ਕੇ ਤੇ ਜਨਾਬ ਆਪਣਾ ਉਹਨੇ ਕਾਫੀ ਯਾਨੀ ਸਿਸਟਮ ਇੱਥੇ ਕੀਤਾ ਸੀ ਜਾਨਵਰਾਂ ਦਾ। ਦਰਵਾਜ਼ਾ ਹੁੰਦਾ ਰੇਲ ਹੁੰਦੇ ਤੇ ਰਕਬਾ ਕਾਫੀ ਆਦੇ ਬਰਾਦਰੀ ਬਹਿਣਾ ਬੜਾ ਬੱਚੇ ਬੱਚੇ ਕਾਫੀ ਇਹ ਬਾਅਦ ਵਿੱਚ ਫਿਰ ਉਹ ਚਲੋ ਚਲਾ ਗਿਆ ਇੱਥੋਂ ਖਾਨੇਵਾਲ ਤੋਂ, ਉਦੋਂ ਜਨਾਬ ਇਹ ਦੀਵਾਰਾਂ ਵਗੈਰਾ ਅੱਛਾ, 47 ਤੋਂ ਪਹਿਲੇ ਇਹ ਦੱਸੋ ਕਿ ਇਸ ਪਿੰਡ ਦੇ ਵਿੱਚ ਕੋਈ ਸਿੱਖ ਵੀ ਆਬਾਦ ਸੀ? ਬਿਲਕੁਲ ਜੀ। ਅੱਛਾ ਇੱਥੇ ਸੁਨਾਰਿਆਂ ਦੀ ਦੁਕਾਨਾਂ ਸਨ, ਅੱਛਾ, ਯਾਨੀ ਕਾਫੀ ਇੱਥੇ ਸਰਮਾਇਆਕਾਰੀ ਹੁੰਦੀ ਸੀ ਇਸ ਗਾਉਂ ਦੇ ਵਿੱਚ ਔਰ ਲੋਕ ਜਨਾਬ ਕਾਫੀ ਇੰਡੀਆ ਦੀ ਤਰਫੋਂ ਪਾਕਿਸਤਾਨ ਦੇ ਲੋਕ ਜਨਾਬ ਇੱਥੇ ਆ ਕੇ ਖਰੀਦੇ ਸਨ। ਸੁਨਾਰਿਆਂ ਦੀ ਦੁਕਾਨਾਂ ਅੱਛਾ, ਸਨ। ਸੁਨਾਰੀ